झगड़ा हो रहा है तो क्या जाने। मैडम मैडम हुआ क्या था झगड़ा, आखिर क्यों हुआ है? मैं तो अपने आप आपने देखा सर कि क्या हुआ यार, क्या चलो कमल कुछ भी नहीं कर रहे। अरे यार देख यार भाई यार थोड़ा सा पीछे हो जाओ। बाहर जा रहे हैं लड़ना यार रवि, एक मिनट गुरदेव गेट ते आ जाओ ना, गेट ते आ लेंदे, गेट ते आ लेंदे ना यार। इधर नहीं आना, इधर नहीं आना। एक मिनट इन्होंने बाहर जान दे। अरे जाओ बाहर जाना। अरे मैं इन्होंने कट रहा यार, आप बाहर जाओ। मैं इन्होंने कट रहा, बाहर जाओ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੌਕੇ ਅੱਜ ਸਰਨਾ ਧੜੇ ਅਤੇ ਬਾਦਲ ਧੜੇ ਦੇ ਮੈਂਬਰ ਆਪਸ ਵਿੱਚ ਹੱਥੋਂ-ਪਾਈ ਹੋ ਰਹੇ ਹਨ। ਇਹ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਆ ਦਿੱਲੀ ਤੋਂ, ਜਿੱਥੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਮੈਨੇਜਮੈਂਟ ਦੀ ਚੋਣ ਹੋ ਰਹੀ ਆ। ਜਾਣਕਾਰੀ ਅਨੁਸਾਰ ਬਾਦਲ ਦਲ ਅਤੇ ਸਰਨਾ ਦਲ ਆਪਸ ਵਿੱਚ ਹੱਥੋਂ-ਪਾਈ ਹੋ ਰਹੇ ਨੇ। ਇਹਨਾਂ ਦੇ ਮੈਂਬਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਆ। ਇਸ ਸੰਬੰਧੀ ਅਸੀਂ ਬ੍ਰੇਕਿੰਗ ਨਿਊਜ਼ ਤੁਹਾਨੂੰ ਦੱਸ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਾਂਭਣ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਦੇ ਮੋਢਿਆਂ ਤੇ ਪਾਈ ਜਾਂਦੀ ਆ, ਉਹ ਅੱਜ ਕੁਰਸੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਸ ਵਿੱਚ ਹੱਥੋਂ ਪਾਈ ਹੋ ਰਹੇ ਨੇ। ਇਹ ਬ੍ਰੇਕਿੰਗ ਨਿਊਜ਼ ਦਿੱਲੀ ਤੋਂ ਆ ਰਹੀ ਆ। ਦੱਸ ਦਈਏ ਕਿ ਪਿਛਲੇ ਦਿਨੀ ਮਨਜਿੰਦਰ ਸਿੰਘ ਸਿਰਸਾ, ਜੋ ਬਾਦਲ ਧੜੇ ਵੱਲੋਂ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨ ਸਨ, ਉਹ ਭਾਜਪਾ ਚਲੇ ਗਏ ਸਨ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪ੍ਰਧਾਨਗੀ ਦੇ ਅਹੁਦੇ ਤੋਂ। ਤੇ ਹੁਣ ਨਵੇਂ ਪ੍ਰਧਾਨ ਦੀ ਜੋ ਚੋਣ ਹੋਣੀ ਆ, ਨਵੀਂ ਕਮੇਟੀ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਹੋਣੀ ਆ, ਉਸ ਵਾਸਤੇ ਅੱਜ ਵੋਟਾਂ ਪਾਈਆਂ ਜਾ ਰਹੀਆਂ ਸੀ। ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਬਾਦਲ ਦਲ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਵੋਟਾਂ ਨੇ ਉਹ ਹੱਥ ਖੜੇ ਕਰਕੇ ਪਵਾਈਆਂ ਜਾਣ, ਚੁਣੇ ਹੋਏ ਮੈਂਬਰਾਂ ਦੀਆਂ ਵੋਟਾਂ ਹੱਥ ਖੜੇ ਕਰਕੇ ਪਵਾਈਆਂ ਜਾਣ, ਜਦ ਕਿ ਸਰਨਾ ਧੜਾ ਜਿਹੜਾ ਆ ਉਹ ਗੁਪਤ ਵੋਟਿੰਗ ਦੀ ਮੰਗ ਕਰ ਰਿਹਾ ਸੀ। ਕਿਹਾ ਜਾਂਦਾ ਕਿ ਐਕਟ ਦੇ ਵਿੱਚ ਗੁਪਤ ਵੋਟਿੰਗ ਦਾ ਵੀ ਪ੍ਰੋਵੀਜ਼ਨ ਆ, ਪਰ ਇਸ ਗੱਲ ਦੇ ਉੱਤੇ ਦੋਵਾਂ ਧਿਰਾਂ ਦੀ ਆਪਸ ਦੇ ਵਿੱਚ ਹੱਥੋਂ ਪਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਹ ਅਸੀਂ ਤੁਹਾਨੂੰ ਬ੍ਰੇਕਿੰਗ ਨਿਊਜ਼ ਦੱਸ ਰਹੇ ਹਾਂ। ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੈਨੇਜਮੈਂਟ ਦੀ ਚੋਣ ਹੋ ਰਹੀ ਆ, ਉਸ ਵਿੱਚ ਦੋਵੇਂ ਧਿਰਾਂ ਹੱਥੋਂ ਪਾਈ ਹੋ ਰਹੀਆਂ ਨੇ। ਇਹ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਆ। ਜਿਹੜੀ ਕਿ ਸਿੱਖੀ ਦੀ ਬੇਇੱਜ਼ਤੀ ਹੋ ਰਹੀ ਹੈ, ਸਭ ਲੜ ਰਹੇ ਆ। ਆਈ ਐਮ ਕੁਇਟਿੰਗ, मैं बाहर जा रही हूँ क्योंकि मेरे को बर्दाश्त नहीं हो रहा। झगड़ा कितने वालों हो रहा है? सारे लड़ते पे एक दूसरे के नाल, इन्ना बुरा हाल है क्योंकि तुम देखो कि गुरु साहब की हजूरी अच्छी करते हैं, वैसे गल्ला करते हैं बेदबी दियां, उत्थे बेदबी इन्नी बुरी तरह कोई दिक्कत झगड़ा करते ऊपर निकल लगे सी बाबा। इस करके मैं कुछ करके जा रही हूँ, मेरे को बर्दाश्त नहीं है। नहीं हुआ क्या था मैडम? हुआ क्या था? मुझे नहीं पता, लेकिन झगड़ा मैं बाहर से दो में अंदर गया, झगड़ा हो रहा है तो क्या जाने। मैडम हुआ क्या था झगड़ा, आखिर क्यों हुआ है? मैं तो राणा जी अंदर की जा रहा है? ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ। ਅਸੀਂ ਇੱਕ ਮਿੰਟ ਬਾਈਟ ਦੇ ਦਿਓ ਸਰ। ਥੋੜੀ ਦੇਰ ਪਹਿਲਾਂ ਬੀਬੀ ਰਣਜੀਤ ਕੌਰ ਬਾਹਰ ਆਏ ਨੇ, ਉਹਨਾਂ ਨੇ ਕਿਹਾ ਉਹ ਕਹਿੰਦੇ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ। ਇਹ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਮਨ ਦਾ ਪ੍ਰਕਾਸ਼ ਹੈਗਾ, ਔਰ ਜਿਹੜੀ ਗੱਲ ਦਾ ਆਬਜੈਕਸ਼ਨ ਹੈਗਾ, ਆਬਜੈਕਸ਼ਨ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ, ਪਰ ਕੁਝ ਮੈਂਬਰਾਂ ਨੇ ਇੱਕ ਦੂਜੇ ਦੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਚਾਅ ਦੇ ਵਿੱਚ ਡਿਫੈਂਸਿਵ ਤੌਰ ਦੇ ਉੱਤੇ ਹਰ ਬੰਦੇ ਨੇ ਆਪਣੀ ਗੱਲ ਰੱਖੀ ਹੈ। ਉਹਦੇ ਵਿੱਚ ਜੇ ਕੋਈ ਕਿਸੇ ਦੀ ਪੱਗ ਤੇ ਹੱਥ ਪਾਏਗਾ ਜਾਂ ਕਿਸੇ ਨੂੰ ਧੱਕਾ ਮਾਰੇਗਾ ਤੇ ਡਿਫੈਂਸਿਵ ਤੌਰ ਦੇ ਉੱਤੇ ਦੂਜਾ ਮੈਂਬਰ ਆਪਣੀ ਜਿਹੜਾ ਹੈਗਾ ਉਹ ਬਚਾਉਣ ਦੀ ਕੋਸ਼ਿਸ਼ ਕਰੇਗਾ, ਆਪਣੀ ਪੱਗ ਬਚਾਉਣ ਦੀ ਕੋਸ਼ਿਸ਼ ਕਰੇਗਾ। ਸੋ ਗੁਰੂ ਸਾਹਿਬ ਦੀ ਮਰਿਆਦਾ ਨੂੰ ਪੂਰਾ ਧਿਆਨ ਰੱਖਿਆ ਗਿਆ ਔਰ ਅਸੀਂ ਅੰਦਰ ਪਾਠ ਵੀ ਸ਼ੁਰੂ ਕੀਤਾ। ਅਸੀਂ ਚਾਹੁੰਦੇ ਸੀ ਕਿ ਸੰਤੋਖਿਆ ਜਾਂ ਜਿਸ ਵੇਲੇ ਝਗੜਾ ਵਧਿਆ ਸੀ, ਪਰ ਬਾਅਦ ਦੇ ਵਿੱਚ ਮੈਂਬਰਾਂ ਨੇ ਸਲਾਹ ਕੀਤੀ ਵੀ ਹਾਲੇ ਜਦ ਤੱਕ ਇਲੈਕਸ਼ਨ ਪ੍ਰੋਸੈਸ ਕੰਪਲੀਟ ਨਾ ਹੋ ਜਾਏ ਤਦ ਤੱਕ ਨਹੀਂ ਹੋਗਾ। ਇੱਕੋ ਗੱਲ ਹੈ ਕਿ ਜਿਹੜੇ ਚੇਅਰਮੈਨ ਸਾਹਿਬ ਸੀ ਉਹਨਾਂ ਨੇ ਪਹਿਲੇ ਦੱਸਿਆ ਵੀ ਕੋਈ ਵੀ ਬੰਦਾ ਆਪਣਾ ਵੋਟ ਦਿਖਾ ਕੇ ਨਹੀਂ ਪਾਏਗਾ। ਹੁਣ ਜਿਨ੍ਹਾਂ ਉੱਤੇ ਪਾਰਟੀ ਦੇ ਬੰਦਿਆਂ ਨੂੰ ਕਿੰਤੂ ਪਰੰਤੂ ਹੈ ਜਾਂ ਕੋਈ ਸ਼ੱਕ ਹੈ, ਉਹਨਾਂ ਨੇ ਫਿਰ ਉਹੀ ਗੱਲ ਕੀਤੀ ਕਿ ਦੂਜੇ ਵੋਟ ਦੇ ਉੱਤੇ ਕਾਲਰਾ ਸਾਹਿਬ ਨੇ ਆਪਣੀ ਵੋਟ ਸੰਗਤ ਦੀ ਦਿਖਾਤੀ, ਦੇਖੋ ਜੀ ਮੈਂ ਇਸ ਬੰਦੇ ਨੂੰ ਪਾ ਰਿਹਾ। ਜਿੱਦਾਂ ਹੀ ਉਹਨੇ ਵੋਟ ਪਾਇਆ ਉਸੇ ਵੇਲੇ ਉਸ ਗੱਲ ਦਾ ਆਬਜੈਕਸ਼ਨ ਜਿਹੜਾ ਹੈ ਉਹ तमाम ਮੈਂਬਰਾਂ ਨੇ ਚੁੱਕ ਲਿਆ। ਹੁਣ ਪੋਸਟਪੋਨ ਹੋਣਗੇ, ਇੰਤਜ਼ਾਰ ਕੀਤੀ ਜਾ ਰਹੀ ਹੈ, ਟਾਈਮ ਕਿਉਂ ਲੱਗ ਰਿਹਾ? ਹੁਣ ਇਹ ਗੱਲ ਹੈ ਕਿ ਜਿਹੜਾ ਉਹ ਵੋਟ ਹੈ ਉਹ ਇਨਵੈਲਿਡ ਹੋ ਗਿਆ ਐਸ ਪਰ ਦਾ ਲਾਅ ਜੀ। ਜੋ ਡਾਇਰੈਕਟਰ ਸਾਹਿਬ ਨੇ ਕਿਹਾ ਸੀ ਵੀ ਜੇ ਕੋਈ ਕਿਸੇ ਨੂੰ ਕੋਈ ਪਰਚੀ ਉੱਤੇ ਮਾਰਕ ਕਰਕੇ ਅਗਰ ਪਾਏਗਾ ਉਹ ਵੀ ਇਨਵੈਲਿਡ ਹੈ,
ਦੋ ਨਾਂ ਇਕੱਠੇ ਲਿਖ ਦੇਗਾ ਉਹ ਵੀ ਇਨਵੈਲਿਡ ਹੈ, ਔਰ ਜੇ ਉਹ ਪਰਚੀ ਪਬਲਿਕਲੀ ਸੰਗਤ ਨੂੰ ਦਿਖਾ ਕੇ ਪਾਏਗਾ ਉਹ ਵੀ ਇਨਵੈਲਿਡ ਹੈ। ਤੇ ਐਸ ਪਰ ਦਾ ਲਾਅ ਜੋ ਉਹਨਾਂ ਨੇ ਸਟਾਰਟ ਕੀਤਾ ਹੈ, ਅਸੀਂ ਤਾਂ ਕਹਿ ਰਹੇ ਹਾਂ ਕਿ ਅਗਰ ਲੱਗਦਾ ਵੀ ਆਬਜੈਕਸ਼ਨੇਬਲ ਹੈ ਤਾਂ ਜੋ ਤੁਸੀਂ ਇਲੈਕਸ਼ਨ ਸ਼ੁਰੂ ਕਰਨ ਤੋਂ ਪਹਿਲੇ ਪ੍ਰੋਸੈਸ ਦੀ ਜਾਣਕਾਰੀ ਦਿੱਤੀ ਸੀ ਉਹਦੀ ਰਿਕਾਰਡਿੰਗ ਚੈੱਕ ਕਰ ਲਓ, ਗੱਲ ਖਤਮ ਹੋ ਜਾਂਦੀ ਹੈ। ਗੁਪਤ ਵੋਟ ਪੈਣ ਕਰਕੇ ਵੀ ਵਿਰੋਧ ਜਤਾਇਆ ਜਾ ਰਿਹਾ ਕਿਤੇ ਨਾ ਕਿਤੇ। ਗੁਪਤ ਵੋਟ ਪੈਣ ਕਰਕੇ ਹੀ ਤੇ ਇਹ ਦਿਖਾਇਆ ਗਿਆ ਕਿ ਦੇਖੋ ਜੀ ਮੈਂ ਤੁਹਾਨੂੰ ਹੀ ਪਾ ਰਿਹਾ, ਕਿਉਂਕਿ ਉਹ ਕਿਸੇ ਨਾ ਕਿਸੇ डाउट ਵਿੱਚ ਸੀਗੇ ਉਹ। लेकिन राणा जी आप धर्म प्रचार के चेयरमैन भी थे, क्या माना जाए कि अंदर गुरु ग्रंथ साहिब की बेअदबी हुई है? हम ये कह सकते हैं कि देखो हम सारे उनके बच्चे हैं गुरु ग्रंथ साहिब महाराज के, और पिता के सामने अपना विरोध रखना, अपनी बात कहना, वो मेरे को लगता है उसको आप बेअदबी का नाम ना दें। ਹੁਣ ਮੌਜੂਦਾ ਸਥਿਤੀ ਕੀ ਹੈ ਰਾਣਾ ਜੀ? ਹੋਈ ਹੈ ਹੱਦੋਂ ਬਾਈ ਦੀ ਗਾਲੀ ਗਲੋਚ ਹੋਈ ਹੈ। ਅੱਛਾ ਜੀ। ਉਹ ਕਹਿੰਦਾ ਇਲੈਕਸ਼ਨ ਨਹੀਂ ਹੋਣ ਦੇਣੇ, ਬੰਦ ਕਰੋ ਇਲੈਕਸ਼ਨ। ਮੈਂ ਕਿਹਾ ਕਿਉਂ ਬੰਦ ਕਰੀਏ, ਕਿਹੜੀ ਰੂਲ ਤੇ ਬੰਦ ਕਰੀਏ? ਇਹ ਗੋਲਕ ਚੋਰ ਉੱਠ ਕੇ ਸਾਨੂੰ ਕਹੇਗਾ, ਮੈਨੂੰ ਦੱਸੇਗਾ ਕਿ ਗਾਲੀ ਗਲੋਚ ਕਿਉਂ ਮਤਲਬ ਗਾਲੀ ਕਹੋ ਕੱਢ ਰਿਹਾ, ਸਾਨੂੰ ਕਹੇਗਾ ਇਲੈਕਸ਼ਨ ਨਹੀਂ ਹੋਣ ਦੇਣੇ। ਕੱਲ ਨੂੰ ਫੇਰ ਗੋਲਕ ਤੇ ਕਬਜ਼ਾ ਕਰਨਾ ਚਾਹੁੰਦਾ ਉਹ। ਨਹੀਂ ਵਿਵਾਦ ਕਿੱਥੋਂ ਸ਼ੁਰੂ ਹੋਇਆ ਦੱਸੋ? ਵਿਵਾਦ ਇਹ ਗੱਲ ਤੋਂ ਹੋਇਆ ਸੀ ਜਿਹੜੀ ਇੱਕ ਵੋਟ ਪਈ ਹੈ ਕੱਲ ਰਾਜ ਦੀ, ਉਹ ਕਹਿੰਦੇ ਦਿਖਾਈ ਜਦ ਕਿ ਉਹਨੇ ਆਇਆ ਹੱਥ ਫੜ ਕੇ ਲਿਆ ਤਾਂ ਉਹਨੇ ਪਾਤੀ, ਉਹਦਾ ਕੋਈ ਕਸੂਰ ਨਹੀਂਗਾ, ਕੋਈ ਕਿਸੇ ਦੀ ਗਲਤੀ ਨਹੀਂ ਸੀਗੀ। ਤੇ ਡਾਇਰੈਕਟਰ ਦਾ ਉਹਨਾਂ ਦਾ ਕੀ ਕਹਿਣਾ ਹੈ? ਕਿ ਡਾਇਰੈਕਟਰ ਸਾਹਿਬ ਦੇ ਵਿਚਾਰੇ ਕੋਈ ਸਾਈਡ ਤੇ ਖੜੇ ਹੋ ਗਏ ਤਾਂ ਬੋਲੇ ਹੀ ਕੁਝ ਨਹੀਂ, ਨਾ ਉਹ ਬਣਾਤਾ ਉਹਨਾਂ ਨੂੰ ਗੁਰਦੇਵ ਜੀ ਨੂੰ ਚੇਅਰਮੈਨ, ਉਹ ਇੰਚਾਰਜ ਹੈਗੇ, ਉਹ ਕਰ ਰਹੇ ਜੋ ਕਰ ਰਹੇ। ਜੱਸਾ ਜੀ ਬੇਦਬੀ ਦੀ ਗੱਲ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਅੰਦਰ? ਨਹੀਂ ਕੋਈ ਐਸੀ ਗੱਲ ਨਹੀਂ ਹੋਈ, ਬੜੇ ਪਿਆਰ ਮਤਲਬ ਚਲੋ ਬਦਤਮੀਜ਼ੀ ਹੋਈ। ਬੀਬੀ ਰਣਜੀਤ ਕੌਰ ਬਾਹਰ ਆਏ, ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਤੋਂ ਦੀ ਬੰਦੇ ਜਿਹੜਾ ਬਦਤਮੀਜ਼ੀ ਕਰ ਰਹੇ ਉਹਨਾਂ ਨੂੰ ਕਰਨ ਦੋ, ਅਸੀਂ ਨਹੀਂ ਉਹੀ ਪੁੱਛ ਰਹੇ ਤੁਹਾਡੇ ਕੋਲ ਵੀ ਤੁਹਾਡੇ ਅੱਖਾਂ ਦੇ ਸਾਹਮਣੇ गाली हुई है, वहाँ पर गाली गलौच हुई है, मानते हैं बेदबी हुई है वहाँ पर? बेदबी निकाली गलोच किसी ने, वैसे बदतमीज थोड़ी बहुत हुई तो बोल रहे थे, उसका जवाब दिया गया कि गोलक चोर की हिम्मत क्या है दोबारा प्रेसिडेंट बन जाए या गुरु घर में आ जाए। और आज वो गुरु 18-19 करोड़ रुपए 20 करोड़ स्कूलों ने खाता उन्हें। मामला कितना तक पहुँच गया? मामला होने को कहते सी वोट नहीं होने देनी, पोलिंग नहीं होने देनी। क्यों नहीं होने देनी भाई? किन्हों ने किया कि पोलिंग नहीं होने देनी? परमजीत सरना जी ने, मनजीत सिंह जी के, राणा, ये 3-4 बोल रहे, बाकी की तो गोपा है। जे उन्होंने ये भी कहा ये भी क्या है कि तुम हाथ खड़े करा के पोलिंग करा लो, हाथ खड़े करा लो, जो प्रधान चुना अपने आप चुनिया जाएगा। ਪਰ ਉਹ ਤਾਂ ਐਕਟ ਨਹੀਂ ਹੈ ਨਾ, ਹੱਥ ਖੜੇ ਕਰਾਉਣ ਦਾ ਗੁਪਤ ਮਤਦਾਨ ਦਾ ਹੋਵੇ ਚਾਹੋ ਤੇ ਉਹਨਾਂ ਨੂੰ ਭਰੋਸਾ ਦੇਣਾ ਹੀ ਹੈ ਨਾ। ਪਰ ਬੀਬੀ ਰਣਜੀਤ ਕੌਰ ਜੀ ਦੇ ਕਹਿ ਰਹੇ ਨੇ ਅੰਦਰ ਬੇਅਦਬੀ ਹੋਈ ਹੈ। ਨਹੀਂ ਬੇਦ ਕੋ ਐਵੇਂ ਕੋਈ ਕਿਸੇ ਨੂੰ ਗੁਰੂ ਘਰ ਨੂੰ ਨਹੀਂ ਕਹਿਣਾ ਚਾਹੀਦਾ, ਨਾ ਗੁਰੂ ਘਰ ਦੇ ਬਾਰੇ ਸੋਚਣਾ ਵੀ ਚਾਹੀਦਾ। ਉਹ ਕਹਿੰਦੇ ਹੋਏ ਗਏ ਨੇ ਇਧਰੋਂ ਕੀ ਬੀਬੀ ਰਣਜੀਤ ਉਹਨਾਂ ਨੇ ਮੀਡੀਆ ਦੇ ਸਾਹਮਣੇ ਸਭ ਕੁਝ ਨਿਕਲ ਗਿਆ। ਵੈਸੇ ਕੋਈ ਐਸੀ ਗੱਲ ਨਹੀਂ, ਮਾਰੇ ਹਾਜ਼ਰ ਨਾਜ਼ਰ ਹੈਗੇ ਆ ਸਾਰੇ, ਗੁਰੂ ਨੂੰ ਮੰਨਣ ਵਾਲੇ ਸਾਰੇ ਅਸੀਂ ਬੰਦੇ, ਅਸੀਂ ਕੋਈ ਬੇਦੀ ਵਾਲਾ ਲਫ਼ਜ਼ ਨਹੀਂ ਕਹਿ ਸਕਦੇ, ਨਾ ਅਸੀਂ ਕੋਈ ਐਸੀ ਗੱਲ ਕਰ ਸਕਦੇ। ਨਹੀਂ ਹੁਣ ਕੀ ਇਸ ਟਾਈਮ ਕੀ ਸਟੇਟਸ, ਇਸ ਟਾਈਮ ਕੀ ਚੱਲ ਰਿਹਾ ਅੰਦਰ? ਇਸ ਟਾਈਮ ਕੋਈ ਕਹ ਰਹੇ ਅਸੀਂ ਪੋਲਿੰਗ ਨਹੀਂ ਹੋਣ ਦੇਣੀ ਤੇ ਅਸੀਂ ਲੋਕ ਕਹਿ ਰਹੇ ਪੋਲਿੰਗ ਹੋਣ ਦਿਓ। ਦੇਖੋ ਕਿੰਨੇ ਦੇ ਵੇਟ ਕਰਦੇ, ਭਾਵੇਂ 12 ਵਜੇ ਸਵੇਰ 3 ਵਜੇ ਅਸੀਂ ਤਾਂ ਪੋਲਿੰਗ ਕਰਾ ਕੇ ਜਾਵਾਂਗੇ। यानी कि हो सकता है कि आज पोस्टपोन भी हो सकते हैं। ਪੋਸਟਪੋਨ ਨਹੀਂ ਹੋਏਗਾ, ਪੋਲਿੰਗ ਹੋਏਗੀ। ਜੇ ਬਹਿਣ ਨਾਲ ਰਾਤ ਨੂੰ ਇਹ ਬੈਠਣਗੇ, ਅਸੀਂ ਬੈਠਾਂਗੇ, ਅਸੀਂ ਪ੍ਰਧਾਨ ਚੁਣ ਕੇ ਰਵੀਰ ਸਿੰਘ ਕਾਲਕਾ ਨੂੰ ਲੈ ਕੇ ਆਵਾਂਗੇ ਗੱਲ ਕਰ। ठीक ਤੁਸੀਂ ਇਜਾਜ਼ਤ ਦਿਓ ਜੀ, ਮੰਨਦਾ ਚਲਾ ਜੀ। आपने देखा सर कि क्या हुआ? आपने देखा सर कि क्या हुआ? यार क्या चलो कमल पता कुछ भी नहीं कर रहे। अरे यार देख यार भाई यार थोड़ा सा पीछे हो जाओ। यार बाहर जा रहे हैं, हम बाहर जा रहे हैं, लड़ना है यार। रवि एक मिनट बाहर जाना है भाई, अंदर कर दे तो बात करेंगे। एक मिनट अंदर हो जाओ, इसको बाहर के ਗੁਰਦੇਵ ਗੇਟ ਤੇ ਆ ਜਾਓ ਨਾ, ਗੇਟ ਤੇ ਆ ਲੈਣ ਦਿਓ, ਗੇਟ ਤੇ ਆ ਲੈਂਦੇ ਨਾ ਯਾਰ। इधर नहीं आना, इधर ही आना। एक मिनट इन्होंने बाहर जान दे। अरे जाओ ਬਾਹਰ ਜਾਣਾ। अरे मैं इन्होंने ਕੱਢ ਰਿਹਾ ਯਾਰ, ਆ ਬੰਦ ਕਰ। मैं इन्होंने ਕੱਢ ਰਿਹਾ, बाहर जाना जाओ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮੌਕੇ ਅੱਜ ਸਰਨਾ ਧੜੇ ਅਤੇ ਬਾਦਲ ਧੜੇ ਦੇ ਮੈਂਬਰ ਆਪਸ ਵਿੱਚ ਹੱਥੋਂ-ਪਾਈ ਹੋ ਰਹੇ ਹਨ। ਇਹ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਆ ਦਿੱਲੀ ਤੋਂ, ਜਿੱਥੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਮੈਨੇਜਮੈਂਟ ਦੀ ਚੋਣ ਹੋ ਰਹੀ ਆ। ਜਾਣਕਾਰੀ ਅਨੁਸਾਰ ਬਾਦਲ ਦਲ ਅਤੇ ਸਰਨਾ ਦਲ ਆਪਸ ਵਿੱਚ ਹੱਥੋਂ-ਪਾਈ ਹੋ ਰਹੇ ਨੇ। ਇਹਨਾਂ ਦੇ ਮੈਂਬਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਆ। ਇਸ ਸੰਬੰਧੀ ਅਸੀਂ ਬ੍ਰੇਕਿੰਗ ਨਿਊਜ਼ ਤੁਹਾਨੂੰ ਦੱਸ ਰਹੇ ਹਾਂ ਕਿ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਾਂਭਣ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਦੇ ਮੋਢਿਆਂ ਤੇ ਪਾਈ ਜਾਂਦੀ ਆ,
ਉਹ ਅੱਜ ਕੁਰਸੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਸ ਵਿੱਚ ਹੱਥੋਂ ਪਾਈ ਹੋ ਰਹੇ ਨੇ। ਇਹ ਬ੍ਰੇਕਿੰਗ ਨਿਊਜ਼ ਦਿੱਲੀ ਤੋਂ ਆ ਰਹੀ ਆ। ਦੱਸ ਦਈਏ ਕਿ ਪਿਛਲੇ ਦਿਨੀ ਮਨਜਿੰਦਰ ਸਿੰਘ ਸਿਰਸਾ ਜੋ ਬਾਦਲ ਧੜੇ ਵੱਲੋਂ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨ ਸਨ, ਉਹ ਭਾਜਪਾ ਚਲੇ ਗਏ ਸਨ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪ੍ਰਧਾਨਗੀ ਦੇ ਅਹੁਦੇ ਤੋਂ। ਤੇ ਹੁਣ ਨਵੇਂ ਪ੍ਰਧਾਨ ਦੀ ਜੋ ਚੋਣ ਹੋਣੀ ਆ, ਨਵੀਂ ਕਮੇਟੀ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਹੋਣੀ ਆ, ਉਸ ਵਾਸਤੇ ਅੱਜ ਵੋਟਾਂ ਪਾਈਆਂ ਜਾ ਰਹੀਆਂ ਸੀ। ਹੁਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਬਾਦਲ ਦਲ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀਆਂ ਵੋਟਾਂ ਨੇ ਉਹ ਹੱਥ ਖੜੇ ਕਰਕੇ ਪਵਾਈਆਂ ਜਾਣ, ਚੁਣੇ ਹੋਏ ਮੈਂਬਰਾਂ ਦੀਆਂ ਵੋਟਾਂ ਹੱਥ ਖੜੇ ਕਰਕੇ ਪਵਾਈਆਂ ਜਾਣ, ਜਦ ਕਿ ਸਰਨਾ ਧੜਾ ਜਿਹੜਾ ਆ ਉਹ ਗੁਪਤ ਵੋਟਿੰਗ ਦੀ ਮੰਗ ਕਰ ਰਿਹਾ ਸੀ। ਕਿਹਾ ਜਾਂਦਾ ਕਿ ਐਕਟ ਦੇ ਵਿੱਚ ਗੁਪਤ ਵੋਟਿੰਗ ਦਾ ਵੀ ਪ੍ਰੋਵੀਜ਼ਨ ਆ, ਪਰ ਇਸ ਗੱਲ ਦੇ ਉੱਤੇ ਦੋਵਾਂ ਧਿਰਾਂ ਦੀ ਆਪਸ ਦੇ ਵਿੱਚ ਹੱਥੋਂ ਪਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਹ ਅਸੀਂ ਤੁਹਾਨੂੰ ਬ੍ਰੇਕਿੰਗ ਨਿਊਜ਼ ਦੱਸ ਰਹੇ ਹਾਂ। ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ, ਮੈਨੇਜਮੈਂਟ ਦੀ ਚੋਣ ਹੋ ਰਹੀ ਆ, ਉਸ ਵਿੱਚ ਦੋਵੇਂ ਧਿਰਾਂ ਹੱਥੋਂ ਪਾਈ ਹੋ ਰਹੀਆਂ ਨੇ। ਇਹ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਆ। ਜਿਹੜੀ ਕਿ ਸਿੱਖੀ ਦੀ ਬੇਇੱਜ਼ਤੀ ਹੋ ਰਹੀ ਹੈ, ਸਭ ਲੜ ਰਹੇ ਆ। ਆਈ ਐਮ ਕੁਇਟਿੰਗ, ਮੈਂ ਬਾਹਰ ਜਾ ਰਹੀ ਹਾਂ ਕਿਉਂਕਿ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ। ਝਗੜਾ ਕਿਹਦੇ ਵੱਲੋਂ ਹੋ ਰਿਹਾ? ਸਾਰੇ ਲੜਦੇ ਪਏ ਨੇ ਇੱਕ ਦੂਜੇ ਦੇ ਨਾਲ, ਇੰਨਾ ਬੁਰਾ ਹਾਲ ਹੈ। ਕਿਉਂਕਿ ਤੁਸੀਂ ਦੇਖੋ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਸੀਂ ਕਰਦੇ ਆ, ਵੈਸੇ ਗੱਲਾਂ ਕਰਦੇ ਆ ਬੇਅਦਬੀ ਦੀਆਂ, ਉੱਥੇ ਬੇਅਦਬੀ ਇੰਨੀ ਬੁਰਾ ਕੋਈ ਦਿੱਕਤ ਝਗੜਾ ਕਰਦੇ ਉੱਪਰ ਨਿਕਲ ਲੱਗੇ ਸੀ ਬਾਬਾ ਜੀ। ਇਸ ਕਰਕੇ ਮੈਂ ਕੁਝ ਕਰਕੇ ਜਾ ਰਹੀ ਹਾਂ, ਮੇਰੇ ਕੋਲ ਬਰਦਾਸ਼ਤ ਨਹੀਂ ਹੈ। नहीं हुआ क्या था मैडम, हुआ क्या था मुझे नहीं पता, लेकिन झगड़ा मैं बाहर से 2 मिनट अंदर गया, झगड़ा हो रहा है कि मैं जा मैडम हुआ क्या था, झगड़ा आखिर क्यों हुआ है? मैं तो अपने आप उल्टा सीधी हूँ तो पता लग जाएगी। ਮੌਜੂਦਾ ਸਥਿਤੀ ਰਾਣਾ ਜੀ ਅੰਦਰ ਕੀ ਚੱਲ ਰਿਹਾ? ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ। ਅਸੀਂ ਇੱਕ ਮਿੰਟ ਬਾਈਟ ਥੋੜੀ ਦੇਰ ਪਹਿਲਾਂ ਬੀਬੀ ਰਣਜੀਤ ਕੌਰ ਬਾਹਰ ਆਏ ਨੇ, ਉਹਨਾਂ ਨੇ ਕਿਹਾ ਉਹ ਕਹਿੰਦੇ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਮਰ ਦਾ ਪ੍ਰਕਾਸ਼ ਹੈਗਾ, ਔਰ ਜਿਹੜੀ ਗੱਲ ਦਾ ਆਬਜੈਕਸ਼ਨ ਹੈਗਾ, ਆਬਜੈਕਸ਼ਨ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ। ਪਰ ਕੁਝ ਮੈਂਬਰਾਂ ਨੇ ਇੱਕ ਦੂਜੇ ਦੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਚਾਅ ਦੇ ਵਿੱਚ ਡਿਫੈਂਸਿਵ ਤੌਰ ਦੇ ਉੱਤੇ ਹਰ ਬੰਦੇ ਨੇ ਆਪਣੀ ਗੱਲ ਰੱਖੀ ਹੈ। ਉਹਦੇ ਵਿੱਚ ਜੇ ਕੋਈ ਕਿਸੇ ਦੀ ਪੱਗ ਤੇ ਹੱਥ ਪਾਏਗਾ ਜਾਂ ਕਿਸੇ ਨੂੰ ਧੱਕਾ ਮਾਰੇਗਾ ਤੇ ਡਿਫੈਂਸਿਵ ਤੌਰ ਦੇ ਉੱਤੇ ਦੂਜਾ ਮੈਂਬਰ ਆਪਣੀ ਜਿਹੜਾ ਹੈਗਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ, ਆਪਣੀ ਪੱਗ ਬਚਾਉਣ ਦੀ ਕੋਸ਼ਿਸ਼ ਕਰੇਗਾ। ਸੋ ਗੁਰੂ ਸਾਹਿਬ ਦੀ ਮਰਿਆਦਾ ਨੂੰ ਪੂਰਾ ਧਿਆਨ ਰੱਖਿਆ ਗਿਆ ਔਰ ਅਸੀਂ ਅੰਦਰ ਪਾਠ ਵੀ ਸ਼ੁਰੂ ਕੀਤਾ। ਅਸੀਂ ਚਾਹੁੰਦੇ ਸੀ ਕਿ ਸੰਤੋਖਿਆ ਜਾਂ ਜਿਸ ਵੇਲੇ ਝਗੜਾ ਵਧਿਆ ਸੀ, ਪਰ ਬਾਅਦ ਦੇ ਵਿੱਚ ਮੈਂਬਰਾਂ ਨੇ ਸਲਾਹ ਕੀਤੀ ਵੀ ਹਾਲੇ ਜਦ ਤੱਕ ਇਲੈਕਸ਼ਨ ਪ੍ਰੋਸੈਸ ਕੰਪਲੀਟ ਨਾ ਹੋ ਜਾਏ ਤਦ ਤੱਕ ਨਹੀਂ ਹੋਗਾ। ਇੱਕੋ ਗੱਲ ਹੈ ਕਿ ਜਿਹੜੇ ਚੇਅਰਮੈਨ ਸਾਹਿਬ ਸੀ ਉਹਨਾਂ ਨੇ ਪਹਿਲੇ ਦੱਸਿਆ ਵੀ ਕੋਈ ਵੀ ਬੰਦਾ ਆਪਣਾ ਵੋਟ ਦਿਖਾ ਕੇ ਨਹੀਂ ਪਾਏਗਾ। ਹੁਣ ਜਿਨ੍ਹਾਂ ਉੱਤੇ ਪਾਰਟੀ ਦੇ ਬੰਦਿਆਂ ਨੂੰ ਕਿੰਤੂ ਪਰੰਤੂ ਹੈ ਜਾਂ ਕੋਈ ਸ਼ੱਕ ਹੈ, ਉਹਨਾਂ ਨੇ ਫਿਰ ਉਹੀ ਗੱਲ ਕੀਤੀ ਕਿ ਦੂਜੇ ਵੋਟ ਦੇ ਉੱਤੇ ਕਾਲਰਾ ਸਾਹਿਬ ਨੇ ਆਪਣੀ ਵੋਟ ਸੰਗਤ ਦੀ ਦਿਖਾਤੀ, ਦੇਖੋ ਜੀ ਮੈਂ ਇਸ ਬੰਦੇ ਨੂੰ ਪਾ ਰਿਹਾ। ਜਿੱਦਾਂ ਹੀ ਉਹਨੇ ਵੋਟ ਪਾਇਆ ਉਸੇ ਵੇਲੇ ਉਸ ਗੱਲ ਦਾ ਆਬਜੈਕਸ਼ਨ ਜਿਹੜਾ ਹੈ ਉਹ तमाम ਮੈਂਬਰਾਂ ਨੇ ਚੁੱਕ ਲਿਆ। ਤੇ ਹੁਣ ਪੋਸਟਪੋਨ ਹੋਣਗੇ, ਇੰਤਜ਼ਾਰ ਕੀਤੀ ਜਾ ਰਹੀ ਹੈ, ਟਾਈਮ ਕਿਉਂ ਲੱਗ ਰਿਹਾ? ਹੁਣ ਇਹ ਗੱਲ ਹੈ ਕਿ ਜਿਹੜਾ ਉਹ ਵੋਟ ਹੈ ਉਹ ਇਨਵੈਲਿਡ ਹੋ ਗਿਆ ਐਸ ਪਰ ਦਾ ਲਾਅ ਜੀ। ਜੋ ਡਾਇਰੈਕਟਰ ਸਾਹਿਬ ਨੇ ਕਿਹਾ ਸੀ ਵੀ ਜੇ ਕੋਈ ਕਿਸੇ ਨੂੰ ਕੋਈ ਪਰਚੀ ਉੱਤੇ ਮਾਰਕ ਕਰਕੇ ਅਗਰ ਪਾਏਗਾ ਉਹ ਵੀ ਇਨਵੈਲਿਡ ਹੈ, 2 ਨਾਂ ਇਕੱਠੇ ਲਿਖ ਦੇਗਾ ਉਹ ਵੀ ਇਨਵੈਲਿਡ ਹੈ, ਔਰ ਜੇ ਉਹ ਪਰਚੀ ਪਬਲਿਕਲੀ ਸੰਗਤ ਨੂੰ ਦਿਖਾ ਕੇ ਪਾਏਗਾ ਉਹ ਵੀ ਇਨਵੈਲਿਡ ਹੈ। ਤੇ ਐਸ ਪਰ ਦਾ ਲਾਅ ਜੋ ਉਹਨਾਂ ਨੇ ਸਟਾਰਟ ਕੀਤਾ ਹੈ, ਅਸੀਂ ਤਾਂ ਕਹਿ ਰਹੇ ਹਾਂ ਕਿ ਅਗਰ ਲੱਗਦਾ ਵੀ ਆਬਜੈਕਸ਼ਨੇਬਲ ਹੈ ਤਾਂ ਜੋ ਤੁਸੀਂ ਇਲੈਕਸ਼ਨ ਸ਼ੁਰੂ ਕਰਨ ਤੋਂ ਪਹਿਲੇ ਪ੍ਰੋਸੈਸ ਦੀ ਜਾਣਕਾਰੀ ਦਿੱਤੀ ਸੀ ਉਹਦੀ ਰਿਕਾਰਡਿੰਗ ਚੈੱਕ ਕਰ ਲਓ, ਗੱਲ ਖਤਮ ਹੋ ਜਾਂਦੀ ਹੈ। ਗੁਪਤ ਵੋਟ ਪੈਣ ਕਰਕੇ ਵੀ ਵਿਰੋਧ ਜਤਾਇਆ ਜਾ ਰਿਹਾ ਕਿਤੇ ਨਾ ਕਿਤੇ। ਗੁਪਤ ਵੋਟ ਪੈਣ ਕਰਕੇ ਹੀ ਤੇ ਇਹ ਦਿਖਾਇਆ ਗਿਆ ਕਿ ਦੇਖੋ ਜੀ ਮੈਂ ਤੁਹਾਨੂੰ ਹੀ ਪਾ ਰਿਹਾ, ਕਿਉਂਕਿ ਉਹ ਕਿਸੇ ਨਾ ਕਿਸੇ डाउट ਵਿੱਚ ਸੀਗੇ ਉਹ। लेकिन राणा जी आप धर्म प्रचार के चेयरमैन भी थे, क्या माना जाए कि अंदर गुरु ग्रंथ साहिब की बेअदबी हुई है? हम ये कह सकते हैं कि देखो हम सारे उनके बच्चे हैं गुरु ग्रंथ साहब महाराज के, और पिता के सामने अपना विरोध रखना, अपनी बात कहना, वो मेरे को लगता है उसको आप बेअदबी का नाम ना दें। ਹੁਣ ਮੌਜੂਦਾ ਸਥਿਤੀ ਕੀ ਹੈ ਰਾਣਾ ਜੀ? उल्टा सीधी हूँ तो पता लग जाएगी। ਮੌਜੂਦਾ थैंक यू। ਹੱਥੋਂ ਪਾਈ ਵੀ ਹੋਈ ਹੈ, ਹੱਥੋਂ ਪਾਈ ਦੀ ਗਾਲੀ ਗਲੋਚ ਹੋਈ ਹੈ। ਅੱਛਾ ਜੀ। ਉਹ ਕਹਿੰਦਾ ਇਲੈਕਸ਼ਨ ਨਹੀਂ ਹੋਣ ਦੇਣੇ, ਹਾਂਜੀ। ਬੰਦ ਕਰੋ ਇਲੈਕਸ਼ਨ। ਮੈਂ ਕਿਹਾ ਕਿਉਂ ਬੰਦ ਕਰੀਏ, ਕਿਹੜੀ ਰੂਲ ਤੇ ਬੰਦ ਕਰੀਏ? ਇਹ ਗੋਲਕ ਚੋਰ ਉੱਠ ਕੇ ਸਾਨੂੰ ਕਹੇਗਾ, ਤੈਨੂੰ ਦੱਸੇਗਾ ਕਿ ਗਾਲੀ ਗਲੋਚ ਕਿਉਂ ਕਰ, ਮਤਲਬ ਗਾਲੀ ਕਹੋ ਕੱਢ ਰਿਹਾ, ਸਾਨੂੰ ਕਹੇਗਾ ਇਲੈਕਸ਼ਨ ਨਹੀਂ ਹੋਣ ਦੇਣੇ। ਕੱਲ ਨੂੰ ਫੇਰ ਗੋਲਕ ਤੇ ਕਬਜ਼ਾ ਕਰਨਾ ਚਾਹੁੰਦਾ ਉਹ। ਨਹੀਂ, ਵਿਵਾਦ ਕਿੱਥੋਂ ਸ਼ੁਰੂ ਹੋਇਆ ਦੱਸੋ? ਵਿਵਾਦ ਇਹ ਗੱਲ ਤੋਂ ਹੋਇਆ ਸੀ ਜਿਹੜੀ ਇੱਕ ਵੋਟ ਪਈ ਹੈ ਕਾਲਰਾਜ ਦੀ,
ਉਹ ਕਹਿੰਦੇ ਦਿਖਾਈ, ਜਦਕਿ ਉਹਨੇ ਐ ਹੱਥ ਫੜ ਕੇ ਲਿਆ ਤਾਂ ਉਹਨੇ ਪਾਤੀ, ਉਹਦਾ ਕੋਈ ਕਸੂਰ ਨਹੀਂਗਾ, ਕੋਈ ਕਿਸੇ ਦੀ ਗਲਤੀ ਨਹੀਂ ਸੀਗੀ। ਤੇ ਡਾਇਰੈਕਟਰ ਦਾ ਉਹਨਾਂ ਦਾ ਕੀ ਕਹਿਣਾ ਹੈ ਕਿ ਡਾਇਰੈਕਟਰ ਸਾਹਿਬ ਵਿਚਾਰੇ ਕੁਝ ਸਾਈਡ ਤੇ ਖੜੇ ਹੋ ਗਏ ਤਾਂ ਬੋਲੇ ਹੀ ਕੁਝ ਨਹੀਂ ਨਾ। ਉਹ ਬਣਾਤਾ ਉਹਨਾਂ ਨੂੰ ਗੁਰਦੇਵ ਜੀ ਨੂੰ ਚੇਅਰਮੈਨ, ਉਹ ਇੰਚਾਰਜ ਹੈਗੇ, ਉਹ ਕਰ ਰਹੇ ਜੋ ਕਰ ਰਹੇ। ਜੱਸਾ ਜੀ ਬੇਦਬੀ ਦੀ ਗੱਲ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਅੰਦਰ? ਨਹੀਂ, ਕੋਈ ਐਸੀ ਗੱਲ ਨਹੀਂ ਹੋਈ, ਬੜੇ ਪਿਆਰ, ਮਤਲਬ ਚਲੋ ਬਦਤਮੀਜ਼ ਹੋਈ। ਬੀਬੀ ਰਣਜੀਤ ਕੌਰ ਬਾਹਰ ਆਏ, ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਤੋਂ ਦੀ ਬੰਦੇ ਜਿਹੜਾ ਬਦਤਮੀਜ਼ੀ ਕਰ ਰਹੇ ਉਹਨਾਂ ਨੂੰ ਕਰਨ ਦਾ ਅਸੀਂ नहीं वो ही पूछ रहे हैं ਤੁਹਾਡੇ ਕੋਲ ਵੀ ਤੁਹਾਡੇ ਅੱਖਾਂ ਦੇ ਸਾਹਮਣੇ गलोच हुई है वहाँ पर, गाली गलोच हुई है, मानते हैं बेदबी हुई है वहाँ पर? बेदबी निकाली गलोच किसी ने, वैसे बदतमीज थोड़ी बहुत तो बोल रहे थे, उसका जवाब दिया गया कि गोलक चौक की हिम्मत क्या है दोबारा प्रेसिडेंट बन जाए या गुरु घर में आ जाए। और आज वो गुरु 18-19 करोड़ रुपए 20 करोड़ स्कूलों से खाता उन्हें। मामला कितना तक पहुँच गया? मामला होने को कहते सी वोट नहीं होने देनी, पोलिंग नहीं होने देनी। क्यों नहीं होने देनी भाई? किना ने किया कि पोलिंग नहीं होने देनी? परमजीत सरना जी ने, मनजीत सिंह जी के राणा, ये 3-4 ने बोल रहे, बाकी तो गोपा हैगा। ਜੇ ਉਹਨਾਂ ਨੇ ਇਹ ਵੀ ਕਿਹਾ ਤਾਂ ਅਸੀਂ ਇਹ ਵੀ ਕਿਹਾ ਕਿ ਤੁਸੀਂ ਹੱਥ ਖੜੇ ਕਰਾ ਕੇ ਪੋਲਿੰਗ ਕਰਾ ਲਓ, ਹੱਥ ਖੜੇ ਕਰਾ ਲਓ, ਜਿਹੜਾ ਪ੍ਰਧਾਨ ਚੁਣਨਾ ਆਪਣੇ ਆਪ ਚੁਣਿਆ ਜਾਏਗਾ। ਪਰ ਉਹ ਤਾਂ ਐਕਟ ਨਹੀਂ ਹੈ ਨਾ, ਹੱਥ ਖੜੇ ਕਰਾਉਣ ਦਾ ਗੁਪਤ ਮਤਦਾਨ ਹੋਵੇ ਚਾਹਨੂੰ ਤੇ ਉਹਨਾਂ ਨੂੰ ਭਰੋਸਾ ਦੇਣਾ ਹੀ ਹੈ ਨਾ। ਪਰ ਬੀਬੀ ਰਣਜੀਤ ਕੌਰ ਜੀ ਦੇ ਘਰ ਅੰਦਰ ਬੇਅਦਬੀ ਹੋਈ ਹੈ। ਨਹੀਂ ਬੇਦ ਕੋ ਐਵੇਂ ਹੀ ਕੋਈ ਕਿਸੇ ਨੂੰ ਗੁਰੂ ਘਰ ਨੂੰ ਨਹੀਂ ਕਹਿਣਾ ਚਾਹੀਦਾ, ਨਾ ਗੁਰੂ ਘਰ ਦੇ ਬਾਰੇ ਸੋਚਣਾ ਵੀ ਚਾਹੀਦਾ। ਉਹ ਕਹਿੰਦੇ ਹੋਏ ਗਏ ਨੇ ਇਧਰੋਂ ਕੀ ਬੀਬੀ ਰਣਜੀਤ ਉਹਨਾਂ ਨੇ ਮੀਡੀਆ ਦੇ ਸਾਹਮਣੇ ਸਭ ਕੁਝ ਨਿਕਲ ਗਿਆ। ਵੈਸੇ ਕੋਈ ਐਸੀ ਗੱਲ ਨਹੀਂ, ਮਹਾਰਾਜ ਹਾਜ਼ਰ ਨਾਜ਼ਰ ਹੈਗੇ ਆ, ਸਾਰੇ ਗੁਰੂ ਨੂੰ ਮੰਨਣ ਵਾਲੇ ਸਾਰੇ ਅਸੀਂ ਬੰਦੇ, ਅਸੀਂ ਕੋਈ ਬੇਦੀ ਵਾਲਾ ਲਫ਼ਜ਼ ਨਹੀਂ ਕਹਿ ਸਕਦੇ, ਨਾ ਅਸੀਂ ਕੋਈ ਐਸੀ ਗੱਲ ਕਰ ਸਕਦੇ। ਨਹੀਂ ਹੁਣ ਕੀ ਇਸ ਟਾਈਮ ਕੀ ਸਟੇਟਸ, ਇਸ ਟਾਈਮ ਕੀ ਚੱਲ ਰਿਹਾ ਅੰਦਰ? ਇਸ ਟਾਈਮ ਉਹ ਕਹਿ ਰਹੇ ਅਸੀਂ ਪੋਲਿੰਗ ਨਹੀਂ ਹੋਣ ਦੇਣੀ, ਤੇ ਅਸੀਂ ਲੋਕ ਕਹਿ ਰਹੇ ਪੋਲਿੰਗ ਹੋਣ ਦਿਓ। ਦੇਖੋ ਕਿੰਨੇ ਦੇ ਵੇਟ ਕਰਦੇ, ਭਾਵੇਂ 12 ਵਜੇ ਸਵੇਰ 3 ਵਜੇ ਅਸੀਂ ਤਾਂ ਪੋਲਿੰਗ ਕਰਾ ਕੇ ਜਾਵਾਂਗੇ। यानी कि हो सकता है कि आज पोस्टपोन भी हो सकते हैं। ਪੋਸਟਪੋਨ ਨਹੀਂ ਹੋਗਾ, ਪੋਲਿੰਗ ਹੋਏਗੀ। ਇਹ ਬਹਿਣ ਨਾਲ ਰਾਤ ਨੂੰ ਇਹ ਬੈਠਣਗੇ, ਅਸੀਂ ਬੈਠਾਂਗੇ। ਅਸੀਂ ਪ੍ਰਧਾਨ ਚੁਣ ਕੇ ਰਵੀਰ ਸਿੰਘ ਗੱਲ ਨੂੰ ਲੈ ਕੇ ਆਵਾਂਗੇ ਗੱਲ ਕਰ। ठीक है।